ਅਸੀਂ ਰਿਣੀ ਹਾਂ ਕੈਲੀਫੋਰਨੀਆ ਗਵਰਨਮੈਂਟ ਦੇ, ਅਮਰੀਕਾ ਸਰਕਾਰ ਦੇ, ਜਿਨ੍ਹਾਂ ਨੇ ਉਹ ਕੌਮੀ ਨਾਇਕ, ਉਹ ਸੱਚ ਦੇ ਪਹਿਰੇਦਾਰ, ਉਹ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਸ਼ਾਂਤੀ ਦੇ ਮਸੀਹੇ ਨੂੰ ਯਾਦ ਕਰਦਿਆਂ ਸਾਡੀ ਵਿਰਾਸਤ ਨੂੰ ਸਾਂਭਣ ਦਾ ਯਤਨ ਕੀਤਾ। ਦੁਨੀਆ ਭਰ ਵਿੱਚ ਵਸਦੇ ਸਿੱਖਾਂ ਲਈ ਮਾਣ ਵਾਲੀ ਗੱਲ ਹੈ, ਕਿਉਂਕਿ ਫ੍ਰਿਜ਼ਨੋ ਸ਼ਹਿਰ ਦੇ ਇੱਕ ਐਲੀਮੈਂਟਰੀ ਸਕੂਲ ਦਾ ਨਾਮ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਇਸ ਮੌਕੇ ਇੱਕ ਵਿਸ਼ੇਸ਼ ਸਮਾਗਮ 26 ਜੂਨ 2025 ਨੂੰ ਕੀਤਾ ਗਿਆ ਸੀ, ਜਿਸ ਵਿੱਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਦੇ ਮੈਂਬਰਾਂ, ਸਥਾਨਕ ਸਿੱਖ ਭਾਈਚਾਰੇ ਅਤੇ ਸ਼ਹਿਰ ਵਾਸੀਆਂ ਨੇ ਸ਼ਿਰਕਤ ਕੀਤੀ। ਫ੍ਰਿਜ਼ਨੋ ਵਿੱਚ ਫਾਊਂਟੇਨ ਵੇ ਵਿਖੇ ਸਥਿਤ ਨਵੇਂ ਕੈਂਪਸ ਵਿੱਚ ਵੀਰਵਾਰ ਸਵੇਰੇ ਲਗਭਗ 9 ਵਜੇ ਇੱਕ ਰਿਬਨ ਕੱਟਣ ਦੀ ਰਸਮ ਕੀਤੀ ਗਈ, ਜਿਸ ਦੌਰਾਨ ਕਿਹਾ ਗਿਆ ਕਿ ਇਹ ਸਿਰਫ ਇੱਕ ਸਕੂਲ ਦਾ ਉਦਘਾਟਨ ਨਹੀਂ ਹੈ, ਸਗੋਂ ਇਹ ਨਿਆਂ ਅਤੇ ਉਹਨਾਂ ਕਦਰਾਂ ਕੀਮਤਾਂ ਦਾ ਪ੍ਰਤੀਕ ਹੈ ਜੋ ਭਾਈਚਾਰਿਆਂ ਨੂੰ ਇਕੱਠੇ ਲਿਆਉਂਦੀਆਂ ਹਨ। ਸਰਦਾਰ ਜਸਵੰਤ ਸਿੰਘ ਖਾਲੜਾ ਇਨਸਾਨੀਅਤ ਦੇ ਅਲੰਬਰਦਾਰ ਨੇ ਔਰ ਖਾਲਸਾ ਪੰਥ ਦੇ ਨਾਇਕ ਨੇ, ਉਹ ਸਾਡੇ ਹੀਰੋ ਨੇ। ਔਰ ਅਸੀਂ ਰਿਣੀ ਹਾਂ ਕੈਲੀਫੋਰਨੀਆ ਗਵਰਨਮੈਂਟ ਦੇ, ਅਮਰੀਕਾ ਸਰਕਾਰ ਦੇ, ਜਿਨ੍ਹਾਂ ਨੇ ਉਹ ਕੌਮੀ ਨਾਇਕ, ਉਹ ਸੱਚ ਦੇ ਪਹਿਰੇਦਾਰ, ਉਹ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਸ਼ਾਂਤੀ ਦੇ ਮਸੀਹੇ ਨੂੰ ਯਾਦ ਕਰਦਿਆਂ ਸਾਡੀ ਵਿਰਾਸਤ ਨੂੰ ਸਾਂਭਣ ਦਾ ਯਤਨ ਕੀਤਾ। ਔਰ ਅਸੀਂ ਸਦਾ ਰਿਣੀ ਰਹਾਂਗੇ। ਉੱਥੇ ਨਾਲ ਹੀ ਅਸੀਂ ਇਹ ਪੀੜਾ ਵੀ ਮਹਿਸੂਸ ਕਰਾਂਗੇ ਕਿ ਜਿਸ ਕਦਰ, ਜਿਸ ਮਾਣ ਸਨਮਾਨ ਦੇ ਨਾਲ ਸਾਡੀ ਜਨਮ ਭੂਮੀ ਦੇ ਉੱਤੇ ਉਹਨਾਂ ਦਾ ਨਾਮ ਹੋਣਾ ਚਾਹੀਦਾ ਸੀ, ਉਸ ਤਰ੍ਹਾਂ ਨਹੀਂ ਹੋ ਸਕਿਆ। ਉਹਨਾਂ ਵਿੱਚ ਕੌਣ-ਕੌਣ ਦੋਸ਼ੀ ਨੇ, ਉਹ ਇੱਕ ਅਲੱਗ ਵਿਸ਼ਾ, ਪਰ ਅੱਜ ਅਸੀਂ ਇੱਥੋਂ ਦੀ ਸਰਕਾਰ ਦੇ, ਇੱਥੋਂ ਦੇ ਸਿੱਖਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਸ ਅਮਰ ਸ਼ਹੀਦ ਯੋਧੇ ਦੀ ਯਾਦਗਾਰ ਨੂੰ ਸਦੀਵ ਸਾਡੇ ਦਿਲਾਂ 'ਚ ਵਸਾਉਣ ਵਾਸਤੇ ਸਕੂਲ ਨੂੰ ਖੋਲ੍ਹਣ ਦਾ ਉਪਰਾਲਾ ਕੀਤਾ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ 1980 ਅਤੇ 1990 ਦੇ ਦਹਾਕੇ ਦੌਰਾਨ ਪੰਜਾਬ ਵਿੱਚ ਭਾਰਤ ਵੱਲੋਂ ਸਿੱਖਾਂ ਨੂੰ ਅਗਵਾ ਕਰਕੇ ਕਤਲ ਕਰਨ ਤੇ ਲਾਪਤਾ ਕਰਨ ਦੀ ਯੋਜਨਾਬੱਧ ਮੁਹਿੰਮ ਦਾ ਪਰਦਾਫਾਸ਼ ਕਰਨ ਲਈ ਉਹਨਾਂ ਦੇ ਦਲੇਰਾਨਾ ਯਤਨਾਂ ਵਾਸਤੇ ਯਾਦ ਕੀਤਾ ਜਾਂਦਾ ਹੈ। ਭਾਰਤੀ ਪੁਲਿਸ ਦੁਆਰਾ ਲਾਵਾਰਿਸ ਅਤੇ ਅਣਪਛਾਤੀਆਂ ਲਾਸ਼ਾਂ ਵਜੋਂ ਲੇਬਲ ਕੀਤੀਆਂ ਗਈਆਂ ਲਾਸ਼ਾਂ ਦੀ ਜਾਂਚ ਕਰਦੇ ਹੋਏ ਭਾਈ ਜਸਵੰਤ ਸਿੰਘ ਖਾਲੜਾ ਨੇ ਠੋਸ ਸਬੂਤ ਲੱਭੇ ਜੋ ਦਰਸਾਉਂਦੇ ਸਨ ਕਿ ਉਹਨਾਂ ਵਿੱਚੋਂ ਹਜ਼ਾਰਾਂ ਲਾਸ਼ਾਂ ਅਸਲ ਵਿੱਚ ਸਿੱਖ ਨੌਜਵਾਨਾਂ ਦੀਆਂ ਸਨ, ਜਿਨ੍ਹਾਂ ਨੂੰ ਭਾਰਤੀ ਸੁਰੱਖਿਆ ਬਲਾਂ ਦੁਆਰਾ ਗੈਰਕਾਨੂੰਨੀ ਤੌਰ ਤੇ ਹਿਰਾਸਤ ਵਿੱਚ ਲੈ ਕੇ ਤਸੀਹੇ ਦਿੱਤੇ ਗਏ ਅਤੇ ਮਾਰਿਆ ਗਿਆ। ਭਾਈ ਜਸਵੰਤ ਸਿੰਘ ਖਾਲੜਾ ਦੀ ਰਿਪੋਰਟ ਅਨੁਸਾਰ 25,000 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਜ਼ਬਰਦਸਤੀ ਲਾਪਤਾ ਕੀਤਾ ਗਿਆ ਸੀ ਅਤੇ ਗੈਰ-ਕਾਨੂੰਨੀ ਕਤਲੇਆਮ ਕੀਤਾ ਗਿਆ। 6 ਸਤੰਬਰ 1995 ਨੂੰ ਭਾਈ ਜਸਵੰਤ ਸਿੰਘ ਖਾਲੜਾ ਨੂੰ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦੇ ਕਬੀਰ ਪਾਰਕ ਖੇਤਰ ਵਿੱਚ ਉਹਨਾਂ ਦੇ ਘਰ ਤੋਂ ਅਗਵਾ ਕਰ ਲਿਆ ਸੀ। ਗੈਰ-ਕਾਨੂੰਨੀ ਹਿਰਾਸਤ ਵਿੱਚ ਰਹਿੰਦਿਆਂ ਉਹਨਾਂ ਨੂੰ ਤਸੀਹੇ ਦੇ ਕੇ ਕਤਲ ਕਰ ਦਿੱਤਾ ਗਿਆ। ਉਹਨਾਂ ਦੀ ਸ਼ਹਾਦਤ ਨੇ ਪੰਜਾਬ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਲ ਵਿਸ਼ਵ ਵਿਆਪੀ ਧਿਆਨ ਖਿੱਚਿਆ ਅਤੇ ਉਸ ਸਮੇਂ ਦੌਰਾਨ ਕੀਤੇ ਗਏ ਮਨੁੱਖਤਾ ਵਿਰੁੱਧ ਅਪਰਾਧਾਂ ਦੀ ਅੰਤਰਰਾਸ਼ਟਰੀ ਅਧਿਕਾਰ ਸੰਗਠਨਾਂ ਦੁਆਰਾ ਨਿਰੰਤਰ ਜਾਂਚ ਦੀ ਨੀਂਹ ਰੱਖੀ ਗਈ। ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੀ ਵਾਰ ਕਿਸੇ ਸਕੂਲ ਦਾ ਨਾਮ ਮਨੁੱਖੀ ਅਧਿਕਾਰ ਕਾਰਕੁਨ ਦੇ ਨਾਂ ਤੇ ਉਹਨਾਂ ਦੇ ਸਨਮਾਨ ਵਿੱਚ ਰੱਖਿਆ ਗਿਆ ਹੈ। ਇਹ ਸੰਕੇਤ ਨਾ ਸਿਰਫ ਉਹਨਾਂ ਦੀ ਵਿਰਾਸਤ ਨੂੰ ਸ਼ਰਧਾਂਜਲੀ ਦਿੰਦਾ ਹੈ, ਬਲਕਿ ਮਨੁੱਖੀ ਅਧਿਕਾਰਾਂ ਅਤੇ ਨਿਆਂ ਲਈ ਖੜੇ ਹੋਣ ਦੀ ਮਹੱਤਤਾ ਦੀ ਵੀ ਯਾਦ ਦਿਵਾਉਂਦਾ ਹੈ। ਉਸ ਦੇ ਤੁਸੀਂ ਗਵਾਹ ਹੋ ਇਸ ਇਤਿਹਾਸ ਦੇ, ਕਿਉਂਕਿ ਸਾਡੇ ਬੱਚੇ ਸਾਨੂੰ ਪੁੱਛਦੇ ਸਨ ਕਿ ਸਾਡਾ ਇੰਨਾ ਮਹਾਨ ਇਤਿਹਾਸ ਹੈ, ਅਸੀਂ ਇੰਨੇ ਵੱਡੇ ਵੱਡੇ ਸੂਰਮਿਆਂ ਦੇ ਵਾਲੀ ਵਾਰਸਿਆਂ ਤੇ ਸਾਡਾ ਇਤਿਹਾਸ ਇੱਥੇ ਪੜਾਇਆ ਕਿਉਂ ਨਹੀਂ ਜਾਂਦਾ। ਤੇ ਮੈਂ ਬੱਚਿਆਂ ਨੂੰ ਕਹਿੰਦੀ ਸਾਂ ਕਿ ਜਿਸ ਦਿਨ ਸਾਡੇ ਸੂਰਮਿਆਂ ਦੇ ਨਾਂ ਤੇ, ਸਾਡੇ ਬਹਾਦਰਾਂ ਦੇ ਨਾਂ ਤੇ ਸਾਡੇ ਇੱਥੇ ਸਕੂਲ ਬਣਨ ਲੱਗ ਗਏ, ਸਾਨੂੰ ਸਾਡਾ ਇਤਿਹਾਸ ਪੜਾਉਣ ਤੋਂ ਕੋਈ ਵੀ ਨਹੀਂ ਰੋਕ ਸਕਦਾ। ਤੇ ਮੈਂ ਆਪਣੀ ਪੰਜਾਬੀ ਕਲਾਸ ਵਿੱਚ ਬੱਚਿਆਂ ਨੂੰ ਜ਼ਰੂਰੀ ਸ਼ਹੀਦ ਜਸਵੰਤ ਸਿੰਘ ਖਾਲੜਾ ਹੁਰਾਂ ਬਾਰੇ ਪੜਾਉਂਦੀ ਆ, ਤੇ ਉਹ ਪੜ੍ਹਦੇ ਸਮੇਂ ਜਿਹੜੀ ਉਹਨਾਂ ਦੀ ਅੱਖਾਂ ਵਿੱਚ ਚਮਕ ਆ, ਉਸ ਨੂੰ ਸ਼ਬਦਾਂ 'ਚ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਉਹ ਮਹਿਸੂਸ ਕਰਦੇ ਆ ਕਿ ਸੱਚ ਜਾਂ ਹੌਸਲਾ ਸਿਰਫ ਕਿਤਾਬਾਂ 'ਚ ਨਹੀਂ ਪੜ੍ਹਿਆ ਜਾਂਦਾ। ਸਾਡੇ ਸੂਰਮੇ, ਸਾਡੇ ਬਹਾਦਰ, ਉਹ ਇਤਿਹਾਸ ਦੀ ਉਸ ਹੌਸਲੇ ਦੀ ਮਿਸਾਲ ਸਨ। ਜਦੋਂ ਮੈਂ ਪੜ੍ਹਾਉਂਦੀ ਹਾਂ ਤੇ ਮੈਂ ਹਮੇਸ਼ਾ ਇੱਕ ਮੈਕਸੀਕਨ ਪ੍ਰੋਵਰਬ ਦੇ ਨਾਲ ਸ਼ੁਰੂ ਕਰਦੀ ਹਾਂ। I always tell them, they tried to bury us, they didn't know we were seeds. So ਉਸ ਸਮੇਂ ਜਦੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਸੱਚ ਦੀ ਆਵਾਜ਼ ਉਠਾਈ, ਜਦੋਂ 25,000 ਨੌਜਵਾਨਾਂ ਨੂੰ ਮਾਰ ਕੇ ਰਫਾ ਦਫਾ ਕਰ ਦਿੱਤਾ ਗਿਆ, ਕੋਈ ਵੀ ਉਹਨਾਂ ਦਾ ਨਾਮ ਪਤਾ ਦੱਸਣ ਲਈ ਤਿਆਰ ਨਹੀਂ ਸੀ। ਉਹ ਖੜੇ ਹੋਏ ਤੇ ਉਹਨਾਂ ਨੂੰ ਧਮਕੀ ਮਿਲੀ ਕਿ 25,000 ਦੀ ਜਗ੍ਹਾ ਅਸੀਂ 25,001 ਲਾਸ਼ ਦਾ ਹਿਸਾਬ ਦੇ ਦੇਵਾਂਗੇ।
ਉਸ ਸਮੇਂ ਉਹ ਜਾਣਦੇ ਨਹੀਂ ਸੀ ਕਿ ਉਹ ਇੱਕ ਅਜਿਹਾ ਬੀਜ ਬੀਜਣ ਜਾ ਰਿਹਾ ਜੋ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਪੁੰਗਰੇਗਾ, ਸਾਰਿਆਂ ਲਈ ਇੱਕ ਚਾਨਣ ਮੁਨਾਰਾ ਬਣੇਗਾ। ਔਰ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਬੱਚੇ ਜੋ ਅੱਜ ਇੱਥੇ ਆ ਕੇ ਪੜ੍ਹਨਗੇ, ਸਾਡਾ ਜੋ ਭਵਿੱਖ ਹਨ, ਉਹ ਨਾ ਸਿਰਫ ਲਿਖਣਾ ਤੇ ਪੜ੍ਹਨਾ ਸਿੱਖਣਗੇ, ਬਲਕਿ ਸੱਚ ਦੇ ਰਸਤੇ ਤੇ ਚੱਲਣਾ, ਹੌਸਲਾ ਕੀ ਹੁੰਦਾ ਹੈ ਤੇ ਚੜ੍ਹਦੀ ਕਲਾ 'ਚ ਰਹਿਣਾ ਕੀ ਹੁੰਦਾ ਹੈ, ਉਹ ਵੀ ਜ਼ਰੂਰ ਸਿੱਖਣਗੇ।